वेलकम बैक टू न्यूज़ TV 84। ब्रेक तो बाद भी ਅਸੀਂ ਬੀਬੀ ਨਵਨੀਤ ਕੌਰ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਜੀ। ਭੈਣ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸਿਸ ਦੇ ਬਾਰੇ। ਭੈਣ ਜੀ, ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਕਿਸ ਤਰ੍ਹਾਂ ਸਿੱਖਾਂ ਦੇ ਨਾਲ ਧੱਕਾ ਹੁੰਦਾ ਆਇਆ ਤੇ ਹੋ ਰਿਹਾ ਹੈ, ਪਰ ਪਿਛਲੇ ਦਿਨੀ ਤੁਸੀਂ ਇਹ ਖਬਰ ਆਈ ਸੀ ਕਿ ਤੁਸੀਂ ਉਹਨਾਂ ਲਈ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਦਾ ਨਾਮ ਸੀ ਨਜ਼ਰਸਾਨੀ ਪਟੀਸ਼ਨ, ਜੋ ਖਾਰਿਜ ਹੋ ਗਈ ਸੀ। ਤੇ ਤੁਸੀਂ ਉਸ ਤੋਂ ਬਾਅਦ ਸੁਪਰੀਮ ਕੋਰਟ ਤੱਕ ਵੀ ਕੇਸਿਸ ਲੈ ਰਹੇ। ਜਿਸ ਤਰ੍ਹਾਂ ਇੰਨੇ ਲੋਕ ਖੱਜਲ ਖਵਾਰ ਹੁੰਦੇ ਪੰਜਾਬ ਦੇ ਵਿੱਚ, ਕੇਸਿਸ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ, ਕੋਰਟ ਕੇਸਿਸ ਹੁੰਦੇ ਰਹਿੰਦੇ, ਅਦਾਲਤਾਂ ਤੱਕ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਕਿ ਸਿੱਖ ਕੌਮ ਨੂੰ ਇਹਨਾਂ ਕੋਰਟਾਂ ਦੇ ਵਿੱਚੋਂ ਸਿੱਖ ਕੌਮ ਨੂੰ ਕਦੀ ਕੋਈ ਆਸ ਜਾਂ ਇਨਸਾਫ ਮਿਲੇਗਾ? ਹਾਂਜੀ, ਕੋਰਟ ਚੋਂ ਇਨਸਾਫ ਮਿਲਦਾ ਤਾਂ ਨਹੀਂ ਹੁੰਦਾ। ਇਨਸਾਫ ਤਾਂ ਲੈਣਾ ਹੀ ਆਪਾਂ, ਜਿਵੇਂ ਹੱਕ ਮੰਗਦੇ ਹਾਂ ਅਸੀਂ ਉਹਨਾਂ ਤੋਂ ਵੀ, ਸਾਡਾ ਹੱਕ ਆ। ਜੇ ਸਪਲਿਟ ਜੱਜਮੈਂਟ ਆ ਤਾਂ ਉਹ ਸਾਡਾ ਹੱਕ ਆ ਵੀ ਇੱਕ ਜੱਜ ਨੇ ਸਾਨੂੰ ਬਰੀ ਕੀਤਾ, ਤੁਸੀਂ ਉਸ ਪੱਖ ਨੂੰ ਵੀ ਦੇਖੋ। ਹਾਂਜੀ, ਸਾਡੀ ਲੜਾਈ ਉਹਨਾਂ ਨਾਲ ਇਹ ਆ, ਹਨਾ। ਉਹਨਾਂ ਤੋਂ ਅਸੀਂ ਕੁਛ ਹੋਰ ਨਹੀਂ ਮੰਗ ਰਹੇ, ਉਹਨਾਂ ਤੋਂ ਅਸੀਂ ਉਹਨਾਂ ਦੇ ਕੀਤੇ ਫੈਸਲੇ ਦੇ ਵਿੱਚੋਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਵੀ ਇੱਥੇ ਜੋ ਮਿਸਟੇਕ ਹੋਈ ਆ, ਹਨਾ। ਬਾਕੀ ਇਨਸਾਫ ਮਿਲਣਾ ਤਾਂ ਭੈਣ ਜੀ ਇਹ ਹੈਗੀ ਆ ਗੱਲ। ਮੈਂ ਇਹ ਦੇਖਦੀ ਹਾਂ ਵੀ ਆਪਾਂ ਬਾਹਰ ਬੈਠੇ ਹਾਂ, ਇੰਨੀ ਦੂਰ ਬੈਠੇ ਹਾਂ, ਆਪਾਂ ਵੀ ਬਹੁਤ ਕੁਛ ਹੰਢਾ ਕੇ ਆਏ ਹਾਂ, ਹਨਾ। ਜਿਹੜੇ ਇੰਡੀਆ ਜੋ ਹੋਣਾ ਉਹ ਹੋਣਾ ਇੰਡੀਆ ਤੋਂ ਆ। ਇੰਡੀਆ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਹੈ, ਚਾਹੇ ਕਾਂਗਰਸ ਦੀ ਆਉਂਦੀ ਹੈ, ਚਾਹੇ ਅਕਾਲੀ ਦਲ, ਕੋਈ ਵੀ ਸਰਕਾਰ ਆਉਂਦੀ ਹੈ, ਸਾਨੂੰ ਬਾਹਰਲੇ ਸਿੱਖਾਂ ਨੂੰ ਇਕਮੁੱਠ ਹੋ ਕੇ ਉਹਨਾਂ ਤੇ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ ਜੀ ਕਿ ਤੁਹਾਡਾ ਘਰ ਆ, ਤੁਸੀਂ ਆਪਣੇ ਘਰੋਂ ਫੈਸਲਾ ਲੈ ਕੇ ਸਾਨੂੰ ਦਿਓ। ਅਸੀਂ ਤੁਹਾਡੇ ਪਰਿਵਾਰ ਦੇ ਮੈਂਬਰ ਹਾਂ, ਅਸੀਂ ਬਾਹਰ ਬੈਠੇ ਹਾਂ, ਪਰ ਤੁਸੀਂ ਸਾਡੇ ਉੱਥੇ ਅਜੇ ਵੀ ਬੈਠੇ ਹੋ, ਰਹਿਨੁਮਾਈ ਪੰਜਾਬ ਦੀ ਕਰ ਰਹੇ ਹੋ। ਉਹ ਕੋਈ ਵੀ ਸਰਕਾਰ ਜੇ ਆਉਂਦੀ ਹੈ ਤਾਂ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਗੱਲਬਾਤ ਨਹੀਂ ਕਰਨੀ ਜਾਂ ਆਪਾਂ ਨਹੀਂ, ਆਪਾਂ ਉਹਨਾਂ ਨਾਲ ਉਹਨਾਂ ਤੇ ਜ਼ਿੰਮੇਵਾਰੀ ਪਾਈ ਜਾਵੇ ਤਾਂ ਮੇਰੇ ਹਿਸਾਬ ਨਾਲ ਕੁਛ ਹੋ ਸਕਦਾ। ਹਾਂਜੀ। ਤੇ ਭੈਣ ਜੀ, ਜਿਸ ਤਰ੍ਹਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ, ਕੀ ਤੁਹਾਡੀ ਕੈਨੇਡੀਅਨ ਦੀ ਜਿਹੜੀ ਸਰਕਾਰ ਆ ਉਹ ਤੁਹਾਨੂੰ ਹੈਲਪ ਕਰ ਰਹੀ ਹੈ ਇਸ ਕੇਸ ਦੇ ਵਿੱਚ? ਇੱਥੋਂ ਭੈਣ ਜੀ ਜਿਵੇਂ ਪਹਿਲੀ ਸਰਕਾਰ ਸੀ 2003 ਚ, ਉਹਨਾਂ ਨੇ ਸਾਨੂੰ ਹਰਬ ਧਾਰੀਵਾਲ ਨੇ, ਜੀਨ ਕ੍ਰਿਸਚਨ, ਉਹਨਾਂ ਨੇ ਕਾਫੀ ਲੈਟਰਸ ਵਗੈਰਾ ਪਾਈਆਂ ਸੀ। ਉਸ ਐਮਬੈਸੀ ਨੇ ਵੀ ਸਾਨੂੰ ਕਾਫੀ ਸਪੋਰਟ ਕੀਤਾ ਸੀ, ਹਨਾ। ਐਤਕੀ ਕੋਈ ਮੇਰੇ ਕੋਲ ਬਹੁਤਾ ਜਾ ਨਹੀਂ ਹੋਇਆ, ਪਰ ਫਿਰ ਵੀ ਐਜ਼ ਏ ਮੈਂ ਸਿਟੀਜ਼ਨ ਆ ਤਾਂ ਫਿਰ ਵੀ ਉਹ ਸਪੋਰਟ ਤਾਂ ਕਰਦੇ ਹੀ ਆ, ਹਨਾ। ਹਾਂਜੀ ਜੀ। ਤੇ ਭੈਣ ਜੀ, ਜਦੋਂ ਪ੍ਰੋਫੈਸਰ ਭੁੱਲਰ ਦੇ ਮਾਮਲੇ ਵਿੱਚ ਸਿੱਖ ਕੌਮ ਵੱਲੋਂ ਦਿੱਤੇ ਗਏ ਹੁੰਗਾਰੇ ਤੇ ਕੀਤੇ ਜਾ ਰਹੇ ਯਤਨਾਂ ਤੋਂ ਕੀ ਤੁਸੀਂ ਸੰਤੁਸ਼ਟ ਹੋ? ਜਿਸ ਤਰ੍ਹਾਂ ਇੰਨੇ ਪ੍ਰੋਟੈਸਟ ਹੋ ਰਹੇ ਉਹਨਾਂ ਦੇ ਨਾਲ। ਉਹ ਮੈਂ ਠੀਕ ਆ ਭੈਣ ਜੀ, ਸਗੋਂ ਆਪਣੀ ਕੌਮ ਨੇ ਬਹੁਤ ਕੀਤਾ, ਪ੍ਰੋਟੈਸਟ ਵੀ ਕੀਤੇ, ਸਭ ਕੁਛ ਕੀਤਾ, ਪਰ ਆਪਣੀ ਕੌਮ ਚ ਇੱਕ ਗੱਲ ਹੈਗੀ ਆ ਵੀ ਆਪਾਂ ਇੱਕ ਨਹੀਂ ਹੁੰਦੇ, ਹਨਾ। ਅਸੀਂ ਕਿਤੇ ਨਾ ਕਿਤੇ ਜ਼ਰੂਰ ਅਸੀਂ ਅਲੱਗ ਹੋ ਜਾਂਦੇ ਹਾਂ, ਇੱਕ ਰਸਤੇ ਤੇ ਚੱਲਦੇ ਜਾਂਦੇ। ਜੇ ਅਸੀਂ ਇੱਕ ਹੀ ਰਸਤੇ ਤੇ ਚੱਲੀਏ, ਪ੍ਰੋਟੈਸਟ ਦੀ ਥਾਂ ਤੇ ਆਪਾਂ ਬਹਿ ਕੇ ਗੱਲਬਾਤ ਕਰਨ ਲਈ ਉਹਨਾਂ ਨਾਲ ਤਿਆਰ ਹੋਈਏ, ਹਨਾ। ਕਿਉਂਕਿ ਪ੍ਰੋਟੈਸਟ ਆਪਾਂ ਇੰਨੇ ਕਰ ਚੁੱਕੇ ਹਾਂ। 84 ਦੇ ਪ੍ਰੋਟੈਸਟ ਆਪਾਂ 29 ਸਾਲ ਹੋ ਗਏ ਕਰਦਿਆਂ ਨੂੰ। ਹਾਂਜੀ, ਕਰਦਿਆਂ ਨੂੰ 29 ਸਾਲ ਹੋ ਗਏ। ਇੰਡੀਆ ਦੀਆਂ ਐਮਬੈਸੀਆਂ ਅੱਗੇ ਜਾ ਕੇ ਆਪਾਂ ਉਹਨਾਂ ਨੂੰ ਆਪਣਾ ਰੋਸ ਦਿਖਾਉਂਦੇ ਹਾਂ, ਪਰ ਉਹਨਾਂ ਤੇ ਕੋਈ ਅਸਰ ਨਹੀਂ। ਉਹਨਾਂ ਨੇ ਸੱਜਣ ਕੁਮਾਰ ਹੋਣਾ ਦੇ ਕੋਈ ਇਹਨਾਂ ਨੇ ਸਜ਼ਾ ਨਹੀਂ ਦਿੱਤੀ। ਹਾਂਜੀ, ਜਿਨ੍ਹਾਂ ਦੀਆਂ ਗਵਾਹੀਆਂ ਸੀ, ਡਾਇਰੈਕਟ ਐਵੀਡੈਂਸ ਸੀ, ਸਭ ਕੁਛ ਸੀ, ਉੱਥੇ ਉਹ ਕਹਿ ਰਹੇ ਆ ਜੀ ਅਸੀਂ ਕਿਸੇ ਨੂੰ ਸ਼ੱਕ ਦੇ ਆਧਾਰ ਤੇ ਸਜ਼ਾ ਨਹੀਂ ਦੇ ਸਕਦੇ, ਤੇ ਇਹਨਾਂ ਦੇ ਕੇਸ ਚ ਜੀ ਸ਼ੱਕ ਦੇ ਆਧਾਰ ਤੇ ਦੇ ਰਹੇ ਹਾਂ। ਹਾਂਜੀ, ਹਨਾ। ਜੇ ਆਪਣੀ ਕੌਮ ਇਕੱਠੀ ਹੋ ਕੇ ਲੱਗੇ, ਉਹਨਾਂ ਨੂੰ ਟੇਬਲ ਤੇ ਬਹਿ ਕੇ ਗੱਲ ਕਰੇ, ਪੰਜਾਬ ਸਰਕਾਰ ਨਾਲ ਗੱਲ ਕਰੇ, ਉਹਨਾਂ ਤੇ ਜ਼ਿੰਮੇਵਾਰੀ ਪਾਵੇ, ਤੇ ਉਹ ਅੱਗੇ ਆਪਣਾ ਮੈਸੇਜ ਪਹੁੰਚਾਉਣ ਵੀ ਤੁਸੀਂ ਪੰਜਾਬ ਵਾਲਿਆਂ ਨੂੰ ਕਹੋ ਤੁਸੀਂ ਕੁਛ ਨਾ ਕੁਛ ਆਪਣਾ ਲੈ ਕੇ ਹੀ ਆਓ ਉੱਥੋਂ, ਦਿੱਲੀ ਵਾਲਿਆਂ ਤੋਂ ਜੀ। ਕਿਉਂਕਿ ਉਹ ਇੱਥੇ ਬੈਠੇ ਕਰ ਸਕਦੇ, ਆਪਾਂ ਤਾਂ ਭੈਣ ਜੀ ਇੱਥੇ ਬੈਠੇ, ਆਪਾਂ ਤਾਂ ਕਈਆਂ ਦੇ ਵੀਜ਼ੇ ਨਹੀਂ ਮਿਲਦੇ, ਉਹ ਨਹੀਂ ਜਾ ਸਕਦੇ, ਹਨਾ। ਕੋਈ ਇੰਨੀ ਦੂਰੋਂ ਜਾਣਾ ਵੀ ਔਖਾ ਆ। ਇੱਥੇ ਵੀ ਜਿੰਨੇ ਆਪਾਂ ਟਾਈਮ ਟੂ ਟਾਈਮ ਕੱਢ ਕੇ ਪ੍ਰੋਟੈਸਟ ਕਰਦੇ ਹਾਂ, ਬਹੁਤ ਔਖਾ ਆ, ਪਰ ਕੌਮ ਨੇ ਬਹੁਤ ਕੀਤਾ। ਪਰ ਮੇਰੀ ਇੱਕ ਬੇਨਤੀ ਇਹ ਵੀ ਆ ਵੀ ਇੱਕ ਹੋ ਕੇ ਆਪਾਂ ਉਹਨਾਂ ਤੇ ਜ਼ਿੰਮੇਵਾਰੀ ਪਾਈ ਜਾਵੇ। ਹਾਂਜੀ ਜੀ, ਧਾਰਮਿਕ ਜਥੇਬੰਦੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ, ਜਾਂ ਕੋਈ ਵੀ ਸਰਕਾਰ ਆਉਂਦੀ ਆ, ਅੱਜ ਕਿਹੜੀ ਆ, ਕੱਲ ਕਿਹੜੀ ਆਉਣੀ, ਆਪਾਂ ਨੂੰ ਨਹੀਂ ਪਤਾ। ਜਿਹੜੀ ਵੀ ਸਰਕਾਰ ਆਉਂਦੀ ਆ ਉਹਨਾਂ ਤੋਂ ਕੰਮ ਆਪਾਂ ਕਰਵਾਈਏ, ਵੀ ਦੇਖੀਏ ਵੀ ਉਹ ਆਪਣੀ ਆਵਾਜ਼ ਸੁਣਦੇ ਆ। ਜੇ ਉਹ ਆਪਣੀ ਆਵਾਜ਼ ਸੁਣੋਗੇ ਤਾਂ ਹੀ ਆਪਣੀ ਅੱਗੇ ਵਾਲੇ ਵੀ ਸ਼ਾਇਦ ਸੁਣ ਲੈਣਗੇ। ਹਾਂਜੀ ਜੀ। ਤੇ ਭੈਣ ਜੀ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਵੱਲ ਤੁਹਾਨੂੰ ਕੋਈ ਸਪੋਰਟ ਮਿਲੀ ਹੈ? ਉਹਨਾਂ ਦੀ ਭੈਣ ਜੀ ਆਹੀ ਹੈ, ਦੇਖੋ ਸਪੋਰਟ। ਹਾਂਜੀ, ਜਿਵੇਂ ਆ ਜਦੋਂ ਉਹਨਾਂ ਨੇ ਅਰਦਾਸ ਦਿਵਸ ਕੀਤਾ, ਹਨਾ, ਜਾਂ ਉੱਥੇ ਮੀਟਿੰਗ ਕਰਦੇ ਆ, ਜਾ ਕੇ ਕਹਿੰਦੇ ਆ, ਜਾਂ ਬਾਹਰਲੇ ਸਿੱਖ ਉਹਨਾਂ ਨੂੰ ਜਦੋਂ ਕਹਿੰਦੇ ਆ ਤਾਂ ਫਿਰ ਉਹ ਅੱਗੇ ਜਾ ਕੇ ਆਪਣਾ ਮੈਸੇਜ ਉਹੀ ਦਿੰਦੇ ਆ ਨਾ ਵੀ ਕੱਲ ਤਾਂ ਆਪਾਂ ਹੀ ਉਹਨਾਂ ਤੋਂ ਏਦਾਂ ਕਰਵਾਈਏ। ਬਾਕੀ ਕੋਈ ਫਾਈਨੈਂਸ਼ੀਅਲੀ ਸਪੋਰਟ ਮੈਂ ਉਹਨਾਂ ਤੋਂ ਕਿਸੇ ਤੋਂ ਕੋਈ ਨਹੀਂ ਲਈ, ਕੋਈ ਜਥੇਬੰਦੀ, ਕੋਈ ਏਦਾਂ ਦੀ। ਤੁਹਾਨੂੰ ਪਤਾ ਹੀ ਆ, ਮੈਂ ਕਿਤੇ ਸਟੇਜ ਤੇ ਖੜ ਕੇ ਨਹੀਂ ਕਦੇ ਮੰਗਿਆ। ਆਪਣੀਆਂ 2 ਸ਼ਿਫਟਾਂ ਕਰਕੇ ਮੈਂ ਆਪਣਾ ਗੁਜ਼ਾਰਾ ਕੀਤਾ। ਹਾਂਜੀ, ਔਨ ਬੈਕ ਐਂਡ ਫੋਰਥ। ਤੁਹਾਨੂੰ ਪਤਾ ਇੰਡੀਆ ਦੇ ਟ੍ਰਿਪ ਕਿੰਨੇ ਐਕਸਪੈਂਸਿਵ ਆ, ਉੱਥੇ ਜਾ ਕੇ ਕਿੰਨਾ ਐਕਸਪੈਂਸਿਵ ਆ ਸਾਰਾ ਕੁਛ ਰਹਿਣਾ, ਲਿਵਿੰਗ।
ਹਨਾ ਦਿੱਲੀ ਵਰਗੇ ਸ਼ਹਿਰ 'ਚ ਭਾਵੇਂ ਗੁਰਦੁਆਰੇ ਰਹਿੰਦੀ ਹਾਂ ਪਰ ਡੇਲੀ ਦਾ ਤੁਹਾਨੂੰ ਪਤਾ ਉੱਥੇ ਖਰਚ ਵੀ ਬਹੁਤ ਆ ਹਨਾ। ਪਰ ਮੈਂ ਕਿਸੇ ਸਟੇਜ ਹਾਂ ਇਹਨਾਂ ਦੇ ਕੋਈ 2-4 ਫਰੈਂਡਸ ਹੈਗੇ ਸੀਗੇ ਜਿਹੜੇ ਕਦੀ ਕਦਾਈ ਕਿਤੇ ਉਹਨਾਂ ਨੇ 2-4 ਹਜ਼ਾਰ ਦੀ ਹੈਲਪ ਕੀਤੀ ਹੋਣੀ ਆ, 5-4 ਹਜ਼ਾਰ ਦੀ, ਦੈਟਸ ਇਟ। ਉਸ ਤੋਂ ਇਲਾਵਾ ਕੋਈ ਵੀ ਮੈਨੂੰ ਕਿਤੋਂ ਫਾਈਨੈਂਸ਼ੀਅਲ ਨਹੀਂ। ਮੈਂ ਸੁਣਿਆ ਬਹੁਤ ਆ ਵੀ ਜੀ ਅਸੀਂ ਫਲਾਣੇ ਸ਼ਹਿਰ ਉੱਥੇ ਭੁੱਲਰ ਸਾਹਿਬ ਲਈ ਪੈਸੇ ਇਕੱਠੇ ਕੀਤੇ ਆ, ਉਹਨਾਂ ਕਹਿੰਦੇ ਅਸੀਂ ਵਕੀਲ ਨੂੰ ਭੇਜਣੇ ਆ, ਪਰ ਮੈਨੂੰ ਨਹੀਂ ਪਤਾ। ਮੇਰੇ ਤੱਕ ਕੋਈ ਨਹੀਂ ਕਾਂਟੈਕਟ ਹੋਇਆ, ਮੈਨੂੰ ਕਿਸੇ ਨੇ ਅਪਰੋਚ ਕੀਤਾ ਨਾ। ਹਾਂਜੀ, ਜਾਂ ਕਿ ਤੁਹਾਨੂੰ ਪਰਸਨਲੀ ਕਦੀ ਮਿਲੇ ਨਹੀਂ ਹੈਗੇ? ਪਰਸਨਲੀ ਨਹੀਂ ਕਦੀ। ਜਿਹੜੇ ਉਹੀ ਇਹਨਾਂ ਦੇ 2-4 ਕੋਈ ਖਾਸ ਦੋਸਤ ਆ, ਜਿਵੇਂ ਉਹਨਾਂ ਨੇ 4 ਹਜ਼ਾਰ ਜਿਵੇਂ ਕਿਤੇ ਇਹਨਾਂ ਨੂੰ ਭੇਜਿਆ 1 ਵਾਰ 2 ਵਾਰ ਬਸ ਜੀ। ਤੇ ਕੋਈ ਸਿੱਖ ਕੌਮ ਦਾ ਲੀਡਰ ਤੁਹਾਨੂੰ ਕੋਈ ਪਰਸਨਲੀ ਮਿਲਿਆ ਜਿਹਨੇ ਤੁਹਾਨੂੰ ਤੁਹਾਡਾ ਦੁੱਖ ਪੁੱਛਿਆ ਹੋਵੇ? ਜੀ ਪਰਸਨਲੀ ਹਾਂ ਮੈਂ ਮਿਲੀ ਤਾਂ ਹੈ ਕਈਆਂ ਨੂੰ। ਮਤਲਬ ਇੱਥੇ ਮੈਂ ਟੋਰਾਂਟੋ ਵੀ ਗਈ ਸੀ, ਉੱਥੇ ਵੀ ਮੈਨੂੰ ਨਜ਼ਾਰੇ ਤੇ ਸਾਰੇ ਮਿਲੇ ਆ ਆਪਣੇ। ਗੱਲਬਾਤ ਸਾਰਿਆਂ ਨੇ ਆਪਣੀ, ਮੈਨੂੰ ਹੁਣ ਯਾਦ ਵੀ ਨਹੀਂ, ਮਤਲਬ ਸੰਗਤ ਕਾਫੀ ਆਈ ਸੀ, ਲੋਕ ਕਾਫੀ ਟਾਈਮ ਕੱਢ ਕੇ ਆਏ ਜਿੱਥੇ ਵੀ ਕਿਤੇ ਗਈਆਂ। ਇੰਡੀਆ ਵੀ ਮੈਂ ਪਰਸਨਲੀ ਉੱਥੇ ਜਾਂਦੀ ਹਾਂ ਤਾਂ ਸਾਰਿਆਂ ਨੂੰ ਮਿਲਦੀ ਹਾਂ ਹਨਾ, ਦੱਸਦੀਆਂ ਵੀ ਸਾਡਾ ਆਹ ਕੇਸ ਆ ਨਾ, ਤਾਂ ਸਾਰੇ ਉਹੀ ਗੱਲਾਂ ਕਹਿ ਦਿੰਦੇ ਆ ਹਾਂਜੀ ਅਸੀਂ ਕਰਦੇ ਹਾਂ ਜੀ, ਅਸੀਂ ਕਰਾਂਗੇ। ਫਿਰ ਇਲੈਕਸ਼ਨ ਆ ਜਾਂਦੀ ਹੈ, ਫਿਰ ਉੱਥੇ ਤਾਂ ਵੋਟਾਂ ਦਾ ਮਸਲਾ ਸਾਰਾ ਜੀ। ਤਾਂ ਭੈਣ ਜੀ ਜਿਸ ਤਰ੍ਹਾਂ ਹੁਣ ਪ੍ਰੋਫੈਸਰ ਭੁੱਲਰ ਜੀ ਦੇ ਹੁਣ ਕੇਸ ਦਾ ਕੀ ਸਟੇਟਸ ਹੈ ਇਹ ਵੀ ਦੱਸੋ। ਹੁਣ ਤਾਂ ਕੇਸ ਤਾਂ ਮੈਨੂੰ ਹਿਸਾਬ 'ਚ ਅਜੇ ਤਾਂ ਕੁਛ ਨਹੀਂ, ਕਿਉਂਕਿ ਮੈਡੀਕਲ ਬੋਰਡ ਜਿਹੜਾ ਸਰਕਾਰ ਨੇ ਆਪ ਹੀ ਬਣਾਇਆ ਹੈਗਾ ਉਹਦੇ ਤੇ ਹੀ ਉਹਨਾਂ ਨੇ ਕੋਈ ਜੋ ਵੀ ਫੈਸਲਾ ਦੇਣਾ। ਹਾਂਜੀ, ਤੇ ਤੁਹਾਨੂੰ ਠੀਕ ਆ ਜੀ। ਤੇ ਭੈਣ ਜੀ ਜਿਸ ਤਰ੍ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੋਫੈਸਰ ਭੁੱਲਰ ਪੂਰੀ ਸਿੱਖ ਕੌਮ ਦੇ ਹੀਰੋ ਨੇ, ਪਰ ਤੁਸੀਂ ਉਹਨਾਂ ਦੇ ਨਾਲ ਕਾਫੀ ਵਕਤ ਗੁਜ਼ਾਰਿਆ ਹੈ। ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਨੇਚਰ, ਉਹਨਾਂ ਦੀ ਪਰਸਨੈਲਿਟੀ ਬਾਰੇ ਵੀ ਜਿਹੜਾ ਵੇਰਵੇ ਦੇ ਨਾਲ ਦੱਸੋ, ਉਹ ਕਿਸ ਤਰ੍ਹਾਂ ਇਨਸਾਨ ਸੀ? ਭੈਣ ਜੀ ਜਦੋਂ ਵੀ ਮੈਂ ਪਹਿਲਾਂ ਇੰਨਾ ਮੈਨੂੰ ਬਹੁਤਾ ਇਕੱਠਾ ਰਹਿਣ ਦਾ ਟਾਈਮ ਜ਼ਿਆਦਾ ਸਾਨੂੰ ਘੱਟ ਮਿਲਿਆ, ਤੇ ਜੇਲ੍ਹ 'ਚ ਜਿਹੜੀਆਂ ਮੁਲਾਕਾਤਾਂ ਹੁੰਦੀਆਂ ਉਹ ਵੀ ਅੱਧੇ ਘੰਟੇ ਦੀ ਸਾਡਾ ਟਾਈਮ ਹੁੰਦਾ ਸੀ, ਹਫ਼ਤੇ 'ਚ 2 ਦਿਨ ਮੇਰੀ ਮੁਲਾਕਾਤ ਹੁੰਦੀ ਸੀ, ਔਰ ਮੈਂ ਇੰਨੀ ਦੂਰੋਂ ਜਾਂਦੀ ਸੀ। ਮਤਲਬ ਇਹ ਤਾਂ ਕਦੇ ਕਿਸੇ ਦਾ ਬੁਰਾ ਤਾਂ ਸੋਚਣਾ ਹੀ ਨਹੀਂ, ਕਿਸੇ ਦੀ ਗੱਲ ਨਹੀਂ ਕਰਨੀ ਹਨਾ, ਹਮੇਸ਼ਾ ਰੱਬ ਦਾ ਨਾਂ ਲੈਣਾ ਤੇ ਹਰ ਇੱਕ ਦਾ ਭਲਾ ਹੀ ਕਰਨਾ ਹਨਾ। ਇਹੀ ਸੀਗਾ, ਤੇ ਬਹੁਤ ਹੀ ਸੌਫਟ ਸੁਭਾਅ, ਬੜੀ ਸੌਫਟ ਨੇਚਰ। ਹਾਂਜੀ, ਕੋਈ ਇਹੋ ਜਿਹੀ ਇਹਨਾਂ ਦੇ ਸੁਭਾਅ 'ਚ ਗੱਲ ਨਹੀਂ ਵੀ ਕੋਈ ਕਿਸੇ ਨਾਲ ਜੇਲ੍ਹ 'ਚ ਵੀ ਇੰਨੇ ਸਾਲ ਹੋ ਗਏ ਕਿਸੇ ਨੂੰ ਉੱਚਾ ਬੋਲੇ ਹੋਣ, ਕਿਸੇ ਨਾਲ ਲੜੇ ਵੀ ਹੋਣ। ਜੋ ਕਿਸੇ ਦੀ ਮਦਦ ਕਰ ਸਕਦੇ ਸੀ ਉੱਥੇ ਵੀ ਕਰਦੇ ਸੀ। ਹਾਂਜੀ, ਤੇ ਬਾਕੀ ਸਾਨੂੰ ਟਾਈਮ ਇੰਨਾ ਬਹੁਤ ਜ਼ਿਆਦਾ ਨਹੀਂ ਮਿਲਿਆ, ਕਿਉਂਕਿ ਪਹਿਲਾਂ ਵੀ 3-4 ਮਹੀਨੇ ਬਾਅਦ ਹੀ ਏਦਾਂ ਹੋ ਗਿਆ ਸੀ, ਤੇ ਦੂਜਾ ਫਿਰ ਜੇਲ੍ਹ 'ਚ ਟਾਈਮ ਬਹੁਤ ਥੋੜਾ ਹੁੰਦਾ ਸੀ, ਅੱਧੇ ਘੰਟੇ 'ਚ ਤਾਂ ਸਿਰਫ ਜੀ ਤੁਸੀਂ ਕੱਪੜੇ ਫੜਾ ਦਿਓ, ਖਾਣਾ ਦੇ ਦਿਓ, ਥੋੜੀ ਬਹੁਤੀ ਗੱਲ ਹੋ ਜਾਂਦੀ ਸੀ। ਬੜਾ ਮੁਸ਼ਕਿਲ ਆ ਉੱਥੇ ਤਾਂ। ਹਾਂਜੀ, ਤੇ ਭੈਣ ਜੀ ਤੁਹਾਡੇ ਲਈ ਇਹ ਬੜਾ ਮੁਸ਼ਕਿਲ ਸਮੇਂ ਹੈ, ਤੇ ਕੇਸਿਸ ਵੀ ਲੜ ਰਹੇ ਹੋ ਤੁਸੀਂ, ਆਪਣੇ ਕੀਰਤ ਵੀ ਕਰਦੇ ਹੋ, ਨਾਲ ਹੀ ਨਾਲ ਤੁਹਾਨੂੰ ਲੋਕਾਂ ਸਾਹਮਣੇ ਵੀ ਸਿੱਖੀ ਆਦਰਸ਼ ਰੱਖਣਾ ਪੈਂਦਾ ਹੈ। ਇਸ ਸਭ ਨੂੰ ਫੇਸ ਕਰਨ ਦੀ ਸਟਰੈਂਥ ਤੁਹਾਨੂੰ ਕਿੱਥੋਂ ਮਿਲਦੀ ਹੈ, ਇਸ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਭੈਣ ਜੀ ਇਹ ਤਾਂ ਬਸ ਮੈਂ ਇੱਕ ਉਮੀਦ ਮੈਨੂੰ ਦਿਸਦੀ ਰਹੀ, ਮੈਂ ਕਰਦੀ ਚਲੀ ਗਈ, ਪਰ ਇਹ ਬਹੁਤ ਮੁਸ਼ਕਿਲ ਰਸਤਾ ਭੈਣ ਜੀ, ਬੜਾ ਹੀ ਮੁਸ਼ਕਿਲ। ਮੈਂ ਸੰਗਤ ਨੂੰ, ਮੇਰੇ ਕੋਲ ਵਰਡਸ ਹੈ ਨਹੀਂ ਇਹ ਦੱਸਣ ਵਾਸਤੇ, ਕਿੰਨੀ ਦੂਰੋਂ ਜਾ ਕੇ ਇੱਥੇ ਆ ਕੇ ਕੰਮ ਕਰਨਾ, ਉੱਥੇ ਜਾਣਾ ਹਨਾ, ਇੰਨਾ ਟਰੈਵਲ ਕਰਨਾ, ਉੱਥੇ ਜਾ ਕੇ ਵੀ ਇੱਕ ਦਿਨ ਆਰਾਮ ਨਾਲ ਨਹੀਂ ਬਣਾ, ਇੱਥੇ ਆਉਣਾ ਤੇ ਡਬਲ ਸ਼ਿਫਟਾਂ ਕਰਨੀਆਂ ਜੀ। ਬਹੁਤ ਮੁਸ਼ਕਿਲ ਰਸਤਾ, ਬਹੁਤ ਮੁਸ਼ਕਿਲ ਰਸਤਾ, ਥਾਂ ਤੇ ਜਾਣਾ। ਮੈਂ ਅੱਗੇ 2003 'ਚ ਇੱਥੇ ਨਿਊਯਾਰਕ ਵੀ ਆਈ ਸੀ, ਟੋਰਾਂਟੋ ਵੀ ਗਈ ਸੀ, ਇੰਗਲੈਂਡ, ਜਰਮਨ, ਜਦੋਂ ਇਹਨਾਂ ਨੂੰ 2003 ਸਜ਼ਾ ਹੋਈ ਆ। ਹਾਂਜੀ ਹਨਾ, ਔਰ ਜਸਵੰਤ ਮੇਰੇ ਨਾਲ ਸੀ, ਔਰ ਅਸੀਂ ਥਾਂ ਤੇ ਹਰ MP, ਬਾਹਰਲੇ MPs ਨੂੰ ਹਰ ਜਗ੍ਹਾ ਅਪਰੋਚ ਕੀਤਾ। ਮੈਂ ਦੱਸ ਨਹੀਂ ਸਕਦੀ, ਮੈਨੂੰ ਇੰਨਾ ਯਾਦ ਵੀ ਨਹੀਂ ਵੀ ਮੈਂ ਕਿੱਥੇ ਧੱਕੇ ਖਾਧੇ। ਹਾਂਜੀ ਭੈਣ ਜੀ ਤੁਸੀਂ, ਬਹੁਤ ਮੁਸ਼ਕਿਲ ਹੈ ਭੈਣ ਜੀ, ਫਿਜ਼ੀਕਲੀ, ਮੈਂਟਲੀ, ਫਾਈਨੈਂਸ਼ਲੀ ਬਹੁਤ ਮੁਸ਼ਕਿਲ। ਬਿਲਕੁਲ ਭੈਣ ਜੀ, ਬਿਲਕੁਲ। ਤੇ ਭੈਣ ਜੀ ਤੁਸੀਂ ਇੱਕ ਸਿੱਖ ਬੀਬੀਆਂ ਲਈ ਮਿਸਾਲ ਹੋ, ਬਿਕੋਜ਼ ਤੁਸੀਂ ਇੰਨੇ ਬਹਾਦਰ ਬੀਬੀ, ਤੁਹਾਨੂੰ ਆਪਣਾ ਦਿਲ ਨਹੀਂ ਛੱਡਣਾ ਚਾਹੀਦਾ, ਤੁਸੀਂ ਇੰਨੇ ਬਹਾਦਰ ਆਦਮੀ ਦੀ ਇੱਕ ਪਤਨੀ ਹੋ, ਤੁਹਾਨੂੰ ਸਾਰੀ ਦੁਨੀਆ 'ਚ ਤੁਹਾਨੂੰ ਹੁੰਗਾਰਾ ਮਿਲ ਰਿਹਾ। ਭੈਣ ਜੀ ਸਾਡਾ TV 84 ਦਾ ਮਕਸਦ ਵੀ ਇਹੀ ਹੈ ਕਿ ਅਸੀਂ ਜਲਦ ਜਿੰਨੇ ਸਿੱਖਾਂ ਦੇ ਉੱਪਰ ਪ੍ਰੋਬਲਮਸ ਆ ਰਹੀਆਂ ਉਹਨੂੰ ਸੋਲਵ ਕਰੀਏ, ਤੇ ਲੋਕਾਂ ਦੇ ਸਾਹਮਣੇ ਲੈ ਕੇ, ਜਿਹੜੇ ਲੋਕ ਕਹਿੰਦੇ ਕਿ ਸਾਨੂੰ ਕੀ ਲੈਣਾ ਦੇਣਾ ਪੰਜਾਬ ਦੇ ਵਿੱਚ ਕੀ ਹੋ ਰਿਹਾ, ਉਹਨਾਂ ਸਾਹਮਣੇ ਉਹਨਾਂ ਨੂੰ ਜਾਗਰੂਕ ਕਰੀਏ ਕਿ ਸਾਡੇ ਸਿੱਖ ਭੈਣਾਂ ਭਰਾਵਾਂ ਦੇ ਨਾਲ ਕੀ ਹੋ ਰਿਹਾ। ਭੈਣ ਜੀ ਜਿਹੜੀ ਸਾਰੀ ਸਿੱਖ ਕੌਮ ਸੁੱਤੀ ਪਈ ਹੈ ਇਸ ਵੇਲੇ, ਤੁਸੀਂ ਸਮੁੱਚ ਕੌਮ ਨੂੰ ਤੇ ਸਪੈਸ਼ਲੀ ਬੀਬੀਆਂ ਨੂੰ ਤੁਸੀਂ ਇਸ ਵੇਲੇ ਕੀ ਕਹਿਣਾ ਚਾਹੋਗੇ? ਭੈਣ ਜੀ ਮੇਰਾ ਕੌਮ ਨੂੰ ਇਹੀ ਸੁਨੇਹਾ ਆ ਵੀ ਇੱਕ ਹੋਣ, ਜਦੋਂ ਤੱਕ ਇੱਕ ਨਹੀਂ ਹੁੰਦੇ, ਚਾਹੇ ਉਹ ਕਿਸੇ ਕੰਟਰੀ 'ਚ ਬੈਠੇ ਹੋ, ਆਪਣੀ ਸਾਰੀਆਂ ਗੱਲਾਂ ਭੁਲਾ ਕੇ ਉਹ ਇਹ ਸੋਚਣ ਵੀ ਅਸੀਂ ਇੰਡੀਆ ਬੈਠੇ, ਜਿਹੜੇ ਜੇਲ੍ਹਾਂ 'ਚ ਆ, ਜਿਹੜੇ ਉੱਥੇ ਸਫਰ ਕਰ ਰਹੇ ਆ, 84 ਵਾਲੇ ਰੋਲ ਰਹੇ ਆ, ਕੋਈ ਵੀ, ਅਸੀਂ ਉਹਨਾਂ ਦਾ ਸੋਚੀਏ। ਹਾਂਜੀ ਬਿਲਕੁਲ, ਆਪਾਂ ਇੱਥੇ ਬਹੁਤ ਤਰੱਕੀਆਂ ਕੀਤੀਆਂ, ਪਰ ਅਸੀਂ ਏਕਾ ਕਰਕੇ ਜੇ ਅਸੀਂ ਆਹ ਵੀ ਕੰਮ ਕਰ ਲਈਏ ਤਾਂ ਪਤਾ ਨਹੀਂ ਕਿੰਨੀ ਕੁ ਵੱਡੀ ਆਪਣੀ ਕੌਮ ਦੀ ਹੋਰ ਹਿਸਟਰੀ ਬਣ ਜੂਗੀ ਵੀ ਇਹਨਾਂ ਨੇ ਇਕੱਠੇ ਹੋ ਕੇ ਵੀ ਕੁਛ ਲਿਆ। ਹਾਂਜੀ, ਅਲੱਗ-ਅਲੱਗ ਰਾਹਾਂ ਤੇ ਤੁਰ ਕੇ ਭੈਣ ਜੀ ਕੁਛ ਨਹੀਂ ਮਿਲਣਾ ਤਾਂ ਇਹ ਇਕੱਠੇ ਹੋ ਕੇ ਹੀ ਮਿਲਣਾ, ਔਰ ਮਿਲ ਸਕਦਾ ਇਹਨਾਂ ਨੂੰ। ਕੋਈ ਐਸੀ ਚੀਜ਼ ਨਹੀਂ ਵੀ ਆਪਣੇ ਅੱਗੇ ਕੋਈ ਨਾ ਮਿਲੇ ਕੁਛ। ਹਾਂਜੀ, ਔਰ ਦੂਜੀ ਮੈਂ ਬੀਬੀਆਂ ਨੂੰ ਇਹ ਕਹਿੰਦੀ ਆ, ਮੈਂ ਨਹੀਂ ਕਹਿੰਦੀ ਵੀ ਮੈਂ ਕੋਈ ਬਹਾਦਰੀ ਕੀਤੀ ਆ, ਨਹੀਂ ਭੈਣ ਜੀ ਤੁਸੀਂ ਆਪਣਾ ਦਿਲ ਨਾ ਛੋਟਾ ਕਰੋ, ਤੇ ਤੁਸੀਂ ਹੀ ਬਹਾਦਰ ਔਰਤ ਹੋ, ਤੁਸੀਂ ਸਾਰੇ ਸਿੱਖ ਕੌਮ ਲਈ ਤੁਸੀਂ ਇੱਕ
ਆਦਰਸ਼ ਹੋ ਕਿ ਸਾਨੂੰ ਸਾਰੀ ਬੀਬੀਆਂ ਸਾਨੂੰ ਲੁੱਕ ਅਪ ਕਰਦੀਆਂ ਪਈਆਂ ਨੇ। ਤੁਸੀਂ ਮੈਂ ਇਹ ਜ਼ਰੂਰ ਸੰਗਤ ਦਾ ਧੰਨਵਾਦ ਕਰਦੀ ਹਾਂ ਵੀ ਜਿਨ੍ਹਾਂ ਨੇ ਇੰਨਾ ਸਾਡਾ ਸਾਥ ਵੀ ਦਿੱਤਾ ਨਾ, ਤੇ ਅਰਦਾਸਾਂ ਬੇਨਤੀਆਂ ਵੀ ਲੋਕ ਬਹੁਤ ਮੈਨੂੰ ਮਿਲਦੇ ਆ ਜਿਹੜੇ ਕਹਿੰਦੇ ਅਸੀਂ ਘਰ ਬੈਠੇ ਅਜੇ ਵੀ ਭੁੱਲਰ ਸਾਹਿਬ ਦੀ ਅਰਦਾਸ ਕਰਦੇ ਆ ਐਵਰੀਡੇ। ਜੀ ਭੈਣ ਜੀ, ਅਸੀਂ ਬਿਲਕੁਲ ਅਰਦਾਸ ਕਰਦੇ ਹਾਂ। ਤਾਂ ਮੈਂ ਤੁਹਾਡੀ ਸੰਗਤ ਨੂੰ ਆਪਣਾ ਫੋਨ ਨੰਬਰ ਦੇਣਾ ਚਾਹੁੰਦੀ ਹਾਂ, ਕਿਸੇ ਨੇ ਵੀ ਗੱਲ ਕੋਈ ਕਰਨੀ ਹੋਵੇ। ਜੀ ਬਿਲਕੁਲ ਜੀ ਭੈਣ ਜੀ, ਤੁਸੀਂ TV 84 ਤੇ ਦੇ ਸਕਦੇ ਹੋ। 7788850376। ਜੀ ਭੈਣ ਜੀ, ਤੁਸੀਂ ਵਾਪਸ ਰਿਪੀਟ ਕਰ ਸਕਦੇ ਹੋ ਅਗਰ ਸਿੱਖ ਸੰਗਤਾਂ ਨੂੰ ਨਹੀਂ ਪਤਾ ਲੱਗਾ ਹੋਇਆ। ਭੈਣ ਜੀ, ਤੁਸੀਂ ਵਾਪਸ ਰਿਪੀਟ ਕਰ ਦਿਓ ਨੰਬਰ। 7788850376। ਜੀ ਤੇ ਭੈਣ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਅੱਜ ਹੋਏ ਹੋ ਤੇ ਤੁਸੀਂ ਸਾਡੇ ਸਿੱਖ ਸੰਗਤਾਂ ਨੂੰ ਸਾਰੇ ਆਪਣੇ ਵਿਚਾਰ ਸਾਂਝੇ ਕਰਤੇ। ਤੇ ਅੱਜ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਅਸੀਂ ਵਕਤ ਨਾਲ ਭੁੱਲਰ ਜੀ ਦੇ ਕੇਸਿਸ ਦੇ ਬਾਰੇ ਤੁਹਾਨੂੰ ਨਾਲ ਫਿਰ ਤੋਂ ਰਾਬਤਾ ਕਰਦੇ ਰਹਾਂਗੇ, ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਉਂਦੇ ਰਹਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭੈਣ ਜੀ ਤੁਹਾਡੇ ਸਟੇਸ਼ਨ ਦਾ ਮੈਨੂੰ ਕਾਲ ਕਰਨ ਲਈ ਤੇ ਤੁਹਾਡੇ ਸੰਗਤਾਂ ਦੇ ਨਾਲ ਮੇਰੀ ਗੱਲਬਾਤ ਕਰਨ ਤੇ ਸੁਣਨ ਲਈ। ਥੈਂਕ ਯੂ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।